ਜੱਜਾਂ ਨੇ ਫਿਰ ਤਬਾਦਲੇ ਕਰਾ ਕੇ ਖੁਸ਼ ਹੋ ਗਏ ਤੁਸੀਂ? ਇਹ ਤਾਂ ਕਾਫੀ ਦੇਰ ਤੋਂ ਵੈਸੇ ਗੱਲਾਂ ਤੇ ਆ ਰਹੀਆਂ ਸਨ ਕਿ ਤਬਾਦਲੇ ਇਹਨਾਂ ਦਾ ਹੋਣਾ ਹੀ ਹੈ, ਤੇ 2 ਜੱਜੀ ਦੇ ਤਬਾਦਲੇ ਰੁਕੇ ਵੀ ਨੇ ਜੋ ਸਭ। ਹਾਂਜੀ, ਉਹ ਜਿਹੜੀ ਔਰ ਇਹ ਖਾਸਾ ਮੌਜੂ ਬਹਿਸ ਬਣਿਆ, ਬੜੀ ਮੁxtਲਿਫ ਕਿਸਮ ਦੀ ਡਿਬੇਟਸ ਹੋ ਰਹੀਆਂ ਨੇ, ਪ੍ਰੋਗਰਾਮ ਵੀ ਹੋ ਰਹੇ ਨੇ ਵਕਲਾ ਦੀ ਇਹਦੇ ਬਾਰੇ ਦੇ ਵਿੱਚ ਜਿਹੜੇ ਨੇ ਉਹ ਮੁxtਲਿਫ ਰਾਏ ਵੀ ਸਾਹਮਣੇ ਆ ਰਹੀ ਹੈ। ਔਰ ਖ਼ਾਸ ਤੌਰ ਦੇ ਉੱਤੇ ਜਿਹੜੇ ਹਾਮਦ ਖਾਨ ਗਰੁੱਪ ਦੇ ਜਿਹੜੇ ਵਕਲਾ ਨੇ ਇਹਨਾਂ ਦਾ ਜ਼ਰਾ ਸ਼ਦੀਦ ਕਿਸਮ ਦਾ ਤਨਕੀਦੀ ਰੱਦ ਅਮਲ ਜਿਹੜਾ ਹੈ ਨਾ ਉਹ ਸਾਹਮਣੇ ਆ ਰਿਹਾ ਹੈ। ਤਨਕੀਦੀ ਵੀ ਤਾਂ ਬਲਕਿ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਨਾ ਜਿਹਦੇ ਅੰਦਰ ਦਲੀਲ ਤੋਂ ਹਟ ਕੇ ਥੋੜ੍ਹਾ ਜਿਹਾ ਨਾ ਗੁੱਸੇ ਦਾ ਐਲੀਮੈਂਟ ਵੀ ਮੈਨੂੰ ਨਜ਼ਰ ਆਇਆ। ਖਾਸ ਤੌਰ 'ਤੇ ਜਿਹੜੀ ਹਾਮਦ ਖਾਨ ਸਾਹਿਬ ਦੀ ਜਿਹੜੀ ਗੁਫ਼ਤਗੂ ਹੈ ਉਹਦੇ ਅੰਦਰ ਜਿਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਉਹਨਾਂ ਨੇ ਜਿਸ ਲਬੋ ਲਹਿਜੇ ਦੇ ਅੰਦਰ ਚੀਫ ਜਸਟਿਸ ਆਫ ਪਾਕਿਸਤਾਨ ਜਸਟਿਸ ਯਾਹਿਆ ਅਫਰੀਦੀ ਸਾਹਿਬ ਨੂੰ ਮੁਖਾਤਬ ਕੀਤਾ ਹੈ, ਤੇ ਉਹ ਉੱਥੋਂ ਫਿਰ ਮੈਨੂੰ ਨਜ਼ਰ ਆਉਂਦਾ ਕਿ ਸ਼ਾਇਦ ਕੋਈ ਫਰਸਟ੍ਰੇਸ਼ਨ ਜਾਂ ਗੁੱਸਾ ਵੀ ਹੈ ਜਾਂ ਸ਼ਾਇਦ ਉਹਨਾਂ ਦੇ ਤਵੱਕੁਆਤ ਤੋਂ ਕੋਈ ਬਰਖਸ ਕੋਈ ਕੰਮ ਹੋ ਗਿਆ, ਕੋਈ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਮੈਨੂੰ ਉਹਨਾਂ ਦੇ ਜਿਹੜੀ ਬਾਡੀ ਲੈਂਗੁਏਜ ਨੂੰ ਪੜ੍ਹ ਕੇ ਮੈਨੂੰ ਫੀਲ ਹੋਇਆ ਕਿ ਉਹ ਇਸ ਤਰ੍ਹਾਂ ਦੀ ਹੈ, ਕਿਉਂਕਿ ਉਹ ਇੱਕ ਵੱਡੇ ਕਾਨੂੰਨਦਾਨ ਨੇ ਔਰ ਇੱਕ ਵੱਡੇ ਕਾਨੂੰਨਦਾਨ ਦੇ ਕੋਲੋਂ ਤਵੱਕਾ ਤਾਂ ਇਹੋ ਹੀ ਹੁੰਦੀ ਹੈ ਕਿ ਵੀ ਉਹ ਇੱਕ ਮੁਦੱਲਲ ਕਿਸਮ ਦੀ ਗੁਫ਼ਤਗੂ ਕਰਨਗੇ ਔਰ ਆਈਨੀ ਔਰ ਜਿਹੜੇ ਕਾਨੂੰਨੀ ਤਕਾਜ਼ੇ ਹੁੰਦੇ ਨੇ ਉਹਦੇ ਨਾਲ ਉਹ ਗੱਲ ਕਰਨਗੇ, ਜਿਹੜੇ ਉਹਨਾਂ ਨੂੰ ਸੁਣਨ ਵਾਲੇ ਨੇ ਸਾਡੇ ਵਰਗੇ ਲੋਕ ਨੇ ਜਿਹੜੇ, ਤਾਂ ਕਿ ਉਹਨਾਂ ਨੂੰ ਇਹ ਪਤਾ ਚੱਲੇ ਕਿ ਵੀ ਕਿੱਥੇ ਜ਼ਿਆਦਤੀ ਹੋਈ, ਕਿਸ ਤਰ੍ਹਾਂ ਜ਼ਿਆਦਤੀ ਹੋਈ, ਜਾਂ ਜੋ ਬਕੌਲ ਉਹਨਾਂ ਦੇ। ਔਰ ਇਸੇ ਤਰ੍ਹਾਂ ਦੀ ਹੀ ਗੁਫ਼ਤਗੂ ਸਾਨੂੰ PTI ਦੇ ਜਿਹੜੇ ਸੈਕਟਰੀ ਜਨਰਲ ਨੇ ਰਾਜਾ ਸਾਹਿਬ ਜਿਹੜੇ ਨੇ ਸਲਮਾਨ ਅਕਰਮ ਰਾਜਾ ਸਾਹਿਬ ਦੀ ਤਰਫੋਂ ਵੀ ਕੋਈ ਸਾਨੂੰ ਇਸ ਤਰ੍ਹਾਂ ਦਾ ਹੀ ਨਜ਼ਰ ਆਇਆ। ਇੱਕ ਉਹ ਤੇ ਆਮ ਤੌਰ ਤੇ ਬੋਲਦੇ ਵੀ ਖਾਸੀ ਮਤਲਬ ਉੱਚੇ ਲਹਿਜੇ 'ਚ, ਚਲੋ ਵਕੀਲ ਦਾ ਹੋਣਾ ਇੱਕ ਉੱਚੇ ਲਹਿਜੇ 'ਚ ਬੋਲਣਾ ਇੱਕ ਡਿਫਰੈਂਟ ਚੀਜ਼ ਹੁੰਦੀ ਹੈ, ਔਰ ਇੱਕ ਆਇਨ ਔਰ ਤਕਾਜ਼ਿਆਂ ਦੇ ਮੁਤਾਬਕ ਗੁਫ਼ਤਗੂ ਕਰਨਾ ਔਰ ਇੱਕ ਹਿਫਜ਼ ਮਰਾਤਬ ਨੂੰ ਦੇਖ ਕੇ ਗੱਲ ਕਰਨਾ ਉਹ ਇੱਕ ਲਾਜ਼ਮੀ ਹਿੱਸਾ ਹੁੰਦਾ ਮੇਰਾ ਖਿਆਲ ਹੈਗਾ। ਬਹਰਹਾਲ ਉਹਨਾਂ ਦਾ ਇੱਕ ਆਪਣਾ, ਕਿਉਂਕਿ ਬਾਹਰ ਬੈਂਚ ਦਾ ਇੱਕ ਤਾਲੁਕ ਹੈ ਔਰ ਉਹ ਅਪੀਲ 'ਚ ਵੀ ਚਲੇ ਗਏ ਨੇ, ਜਿਹੜੀ ਲਾਹੌਰ ਹਾਈ ਕੋਰਟ ਬਾਹਰ ਹੈ ਉਹਨਾਂ ਦੇ ਖਿਲਾਫ ਅਪੀਲ 'ਚ ਵੀ ਗਏ ਨੇ। ਔਰ ਉਹਦੇ ਅੰਦਰ ਜਿਹੜਾ ਮੈਨੂੰ ਨਜ਼ਰ ਆਇਆ ਕਿ ਉਹ ਅਪੀਲ ਜਿਹੜੀ ਨਾ ਕੌਂਸਟੀਟਿਊਸ਼ਨਲ ਕੋਰਟ ਦੇ ਅੰਦਰ ਨਹੀਂ ਗਏ, ਸੁਪਰੀਮ ਕੋਰਟ 'ਚ ਗਏ ਨੇ। ਹੁਣ ਇੱਥੋਂ ਮੈਨੂੰ ਕੁਝ ਚੀਜ਼ਾਂ ਮੈਂ ਸੋਚੀਆਂ ਨੇ ਜਾਂ ਜੋ ਮੈਂ ਸੁਣਿਆ ਕਿ ਮੈਨੂੰ ਉਹਨਾਂ ਦੇ ਦਲੀਲ ਜਿਹੜੀ ਉਹਨਾਂ ਦੇ ਨਜ਼ਰ ਆਈ ਹੈ, ਕਿਉਂਕਿ ਆਮ ਤੌਰ 'ਤੇ ਤਬਾਦਲਾ ਹੋਣਾ ਤੇ ਕੋਈ ਐਡੀ ਵੱਡੀ ਗੱਲ ਸਾਨੂੰ ਨਜ਼ਰ ਨਹੀਂ ਆਉਂਦੀ ਕਿ ਇੱਕ ਤਬਾਦਲਾ ਹੀ ਹੋਇਆ ਨਾ, ਕੋਈ ਜੱਜਿਸ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਨਹੀਂ ਦਿੱਤਾ ਗਿਆ। ਇੱਕ ਹੁੰਦਾ ਨਾ ਕਿ ਵੀ ਜੱਜਿਸ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ ਜਾਂ ਉਹਨਾਂ ਨੂੰ ਗੈਰ ਫਾਲ ਕਰਤਾ ਜਾਵੇ, ਤੇ ਫਿਰ ਵੀ ਇੱਕ ਸਮਝ ਜਿਹੜੀ ਆਉਂਦੀ ਹੈ। ਤੇ ਉਹਨਾਂ ਦਾ ਜਿਹੜੀ ਨੁਕਤਾ ਵਾਈਜ਼ ਮੈਂ ਤੁਹਾਨੂੰ ਗੱਲ ਆਪਣੇ ਸੁਣਨ ਵਾਲਿਆਂ ਨੂੰ ਵੀ ਤੇ ਇੱਕ ਬਤੌਰ ਤਾਲਿਬ ਇਲਮ ਵੀ ਔਰ ਜੋ ਮੈਨੂੰ ਇੱਕ ਸਮਝ ਆਉਂਦੀ ਹੈ ਉਸ ਹਵਾਲੇ ਨਾਲ ਵੀ ਜਿਹੜੀ ਗੁਫ਼ਤਗੂ ਮੈਂ ਕਰਨਾ ਚਾਹਾਂਗਾ। ਨਹੀਂ, ਬਿਲਕੁਲ ਜ਼ਰੂਰੀ ਹੈ, ਕਿਉਂਕਿ ਜੱਜਿਸ ਦੇ ਟ੍ਰਾਂਸਫਰ ਦਾ ਮਸਲਾ ਨਹੀਂ, ਇੰਟੈਂਟ ਵੇਖਣੀ ਹੈ ਨਾ ਕਿ ਕਿਆ ਉਹਨਾਂ ਨੂੰ ਟ੍ਰਾਂਸਫਰ ਕੀਤਾ ਜਾ ਰਿਹਾ ਤੇ ਉਹਦੇ ਬੈਕ ਤੇ ਕੀ ਚੀਜ਼ਾਂ ਨੇ, ਕਿਸ ਵਜ੍ਹਾ ਤੋਂ ਟ੍ਰਾਂਸਫਰ ਕੀਤਾ ਜਾ ਰਿਹਾ। ਉਹਦੇ 'ਚ ਉਹਨਾਂ ਨੇ ਜਿਹੜੇ ਮੁਖਤਲਿਫ ਨੁਕਾਤ ਉਠਾਏ ਨੇ, ਉਹਨਾਂ ਦੇ 'ਚ ਇੱਕ ਤੇ ਇਹ ਨੁਕਤਾ ਸਾਹਮਣੇ ਆਇਆ ਕਿ ਇਹ ਜੱਜਿਸ ਦੀ ਆਜ਼ਾਦੀ ਜਿਹੜੀ ਹੈ ਨਾ ਉਹ ਕੋਈ ਕੰਪਰੋਮਾਈਜ਼ ਹੋਈ ਹੈ ਕਿ ਇਹ ਨਹੀਂ ਹੋਣਾ ਚਾਹੀਦਾ। ਉਹਦੇ ਅੰਦਰ ਜਿਹੜੇ ਜੱਜਿਸ ਨੇ ਜਿਨ੍ਹਾਂ ਦੇ ਤਬਾਦਲੇ ਹੋਏ ਨੇ ਉਹ ਖੁਦ ਵੀ ਇਸ ਗੱਲ ਦੇ ਉੱਤੇ ਰਾਜ਼ੀ ਨਹੀਂ ਸਨ ਹੈਗੇ ਕਿ ਸਾਡੇ ਤਬਾਦਲੇ ਕੀਤੇ ਜਾਣ, ਠੀਕ ਹੈ। ਔਰ ਇਹ ਵੀ ਕਿਹਾ ਗਿਆ ਕਿ ਵੀ ਉਹਨਾਂ ਦੀ ਰਾਏ ਨੂੰ ਦੇਖਣਾ ਚਾਹੀਦਾ ਸੀ ਕਿ ਵੀ ਉਹ ਤਬਾਦਲਾ ਕਰਵਾਉਣਾ ਚਾਹੁੰਦੇ ਨੇ ਜਾਂ ਨਹੀਂ ਕਰਵਾਉਣਾ ਚਾਹੁੰਦੇ, ਜਾਂ ਉਹਨਾਂ ਦੇ ਕੋਲੋਂ ਉਹਨਾਂ ਨੂੰ ਸੁਣਿਆ ਨਹੀਂ ਗਿਆ, ਠੀਕ ਹੈ। ਔਰ ਬਲਕਿ ਜੋ ਸਭ ਇਹਦੇ 'ਚ ਇੱਕ ਅਹਿਮ ਪਹਿਲੂ ਇਹ ਵੀ ਹੈ ਕਿ ਜਿਨ੍ਹਾਂ ਉੱਥੇ ਟ੍ਰਾਂਸਫਰ ਇਹਨਾਂ ਦਾ ਕੀਤਾ ਗਿਆ ਉੱਥੇ ਲਾਹੌਰ, ਪਿਸ਼ਾਵਰ ਤੇ ਸਿੰਧ ਵੀ, ਉੱਥੇ ਸੀਨੀਅਰਿਟੀ ਦੇ ਵੀ ਇਸ਼ੂਜ਼ ਬਣੇ ਨੇ। ਮਤਲਬ ਇੱਕ ਜੱਜ ਦੀ ਜਿੱਥੇ ਇੱਥੇ ਸੀਨੀਅਰਿਟੀ 6 ਨੰਬਰ ਤੇ ਸੀ ਉੱਥੇ 16ਵੇਂ ਨੰਬਰ ਤੇ ਚਲੀ ਗਈ, 16ਵੇਂ ਨੰਬਰ ਤੇ ਉਹਨਾਂ ਦੀ ਚਲੀ ਗਈ ਹੈ ਤੇ ਹੋਇਆ ਨਾ। ਤੇ ਹੁਣ ਸਵਾਲ ਇਹ ਹੈਗਾ ਕਿ ਜਿਹੜੀ ਕਿਆ ਇਹ ਕੌਂਸਟੀਟਿਊਸ਼ਨ ਦੇ ਮੁਤਾਬਕ ਤਬਾਦਲੇ ਹੋਏ ਨੇ, ਕਿਆ ਜਿਹੜੀ ਉਹਨਾਂ ਨੇ ਜਿਹੜੇ ਇਤਰਾਜ਼ਾਤ ਨੇ ਉਹ ਕਿੰਨੇ ਕੁ ਸਾਨੂੰ ਦਰੁਸਤ ਨਜ਼ਰ ਆਉਂਦੇ ਨੇ, ਕਿਉਂਕਿ ਇਹ ਵੀ ਕਿਹਾ ਗਿਆ ਕਿ ਜੀ ਚੀਫ ਜਸਟਿਸ ਸਾਹਿਬ ਜਿਹੜੇ ਨੇ ਉਹ ਨਹੀਂ ਸੀ ਚਾਹੁੰਦੇ ਕਿ ਇਹ ਤਬਾਦਲੇ ਹੋਣ ਔਰ ਉਹਨਾਂ ਨੇ ਇਜਲਾਸ ਨਹੀਂ ਸੀ ਬੁਲਾਇਆ ਜਿਹੜਾ ਪਹਿਲਾਂ ਸੀ। ਤੇ ਇਹਦੇ ਵਿੱਚ ਵੀ ਜਿਹੜਾ ਨਾ ਇੱਕ ਕਾਨੂੰਨ ਹੁਣ ਬਦਲ ਗਿਆ, ਤਬਦੀਲੀ ਹੋ ਗਈ। ਜਿਹੜੇ ਚੀਫ ਜਸਟਿਸ ਦੇ ਇੰਤਜ਼ਾਮੀ ਇਖਤਿਆਰਾਤ ਸਨ ਜਦੋਂ
ਜਿਹੜੇ ਜਸਟਿਸ ਬੰਦਿਆਲ ਦੇ ਦੌਰ ਦੇ ਵਿੱਚ ਸਨ ਹਾਂਜੀ। ਔਰ ਪਹਿਲੇ ਸਨ ਜਿਹੜੇ ਉਹਨਾਂ ਦੇ ਵਿੱਚ ਉਹਨਾਂ ਦੇ ਕੋਲ ਇੰਤਜ਼ਾਮੀ ਇਖਤਿਆਰਾਤ ਕੁੱਲੀਅਤ ਸੀ, ਯਾਨੀ ਚੀਫ ਜਸਟਿਸ ਦੀ ਮਰਜ਼ੀ ਹੁੰਦੀ ਸੀ ਕਿ ਉਹ ਅਗਰ ਇਜਲਾਸ ਬੁਲਾਉਣਾ ਚਾਹੇ ਤੇ ਉਹ ਬੁਲਾ ਲੈਣ ਤੇ ਨਾ ਬੁਲਾਉਣਾ ਚਾਹੇ ਤੇ ਉਹ ਇਜਲਾਸ ਨਹੀਂ ਹੋ ਸਕਦਾ। ਯਾਨੀ ਇੱਕ ਮੁਤਲਕਲ ਅਨਾਨੀਅਤ ਸੀ ਉਹਨਾਂ ਦੇ ਐਡਮਿਨਿਸਟ੍ਰੇਟਿਵ ਪਾਵਰਸ ਦੇ ਵਿੱਚ। ਠੀਕ ਹੈ ਨਾ, ਇਹ ਐਡਮਿਨਿਸਟ੍ਰੇਟਿਵ ਪਾਵਰ ਹੈ ਨਾ ਕਿ ਵੀ ਤੁਸੀਂ ਉਹਦੇ ਤੇ ਇਜਲਾਸ ਬੁਲਾ ਸਕਦੇ ਹੋ, ਨਹੀਂ ਬੁਲਾਉਣਾ ਤੇ ਸਾਡੀ ਮਰਜ਼ੀ, ਅਸੀਂ ਨਹੀਂ ਬੁਲਾ ਰਹੇ। ਤੇ ਹੁਣ ਉਹਨਾਂ ਨੇ ਪਹਿਲੇ ਤੇ ਇਜਲਾਸ ਨਹੀਂ ਬੁਲਾਇਆ, ਉਹਨਾਂ ਨੇ ਮੁਖਤਲਿਫ ਇਹਦੇ ਬਾਰੇ ਚ ਰੀਜ਼ਨਸ ਵੀ ਦਿੱਤੇ ਤੇ ਲੇਕਿਨ ਕਾਨੂੰਨ ਕਿਉਂਕਿ ਬਦਲ ਗਿਆ ਔਰ ਉਹ ਨਵੇਂ ਜਿਹੜੀ ਆਈਨੀ ਤਰਮੀਮ ਦੇ ਤਹਿਤ ਹੁਣ 1/3 ਜੱਜਿਸ ਜਿਹੜੇ ਨਾ ਇਹ ਇਜਲਾਸ ਇੱਕ ਰੈਕੁਜ਼ੇਸ਼ਨ ਦੇ ਜ਼ਰੀਏ ਹੋਇਆ ਤੇ ਅਗਰ 1/3 ਜੱਜਿਸ ਕਹਿੰਦੇ ਨੇ ਕਿ ਇਜਲਾਸ ਹੋ ਜਾਏ ਤੇ ਉਹ ਇਜਲਾਸ ਬੁਲਾਉਣਾ ਪੈਂਦਾ ਅਕੋਰਡਿੰਗ ਟੂ ਦੀ ਨਵੀਂ ਜਿਹੜੀ ਪ੍ਰੋਵੀਜ਼ਨ ਹੈਗੀ ਕਨਸਟੀਟਿਊਸ਼ਨ ਦੀ 27ਵੀਂ ਤਰਮੀਮ ਤੋਂ ਬਾਅਦ। ਤੇ ਹੁਣ ਉਹ ਇਜਲਾਸ ਉਸ ਰੈਕੁਜ਼ੇਸ਼ਨ ਦੇ ਤਹਿਤ ਉਹ ਇਜਲਾਸ ਹੋ ਗਿਆ ਔਰ ਉਸ ਇਜਲਾਸ ਦੇ ਵਿੱਚ ਹੁਣ ਇਹ ਅਗਰ ਗੱਲ ਕੀਤੀ ਜਾਏ ਕਿ ਸ਼ਾਇਦ ਚੀਫ ਜਸਟਿਸ ਸਾਹਿਬ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਤੇ ਉਹ ਵੀ ਗੱਲ ਨਹੀਂ, ਕਿਉਂਕਿ ਚੀਫ ਜਸਟਿਸ ਸਾਹਿਬ ਉਸ ਇਜਲਾਸ ਦੇ ਵਿੱਚ ਖੁਦ ਵੀ ਬੈਠੇ ਨੇ, ਕਿਉਂਕਿ ਹੁਣ ਜਿਹੜੀ ਕੰਪੋਜੀਸ਼ਨ ਹੈ ਉਹਦੇ ਚ ਸਾਰੇ ਮੈਂਬਰ ਹੋ ਗਏ ਨਾ ਤੇ ਜਦੋਂ ਇਜਲਾਸ ਹੋ ਗਿਆ ਤੇ ਫਿਰ ਉਹਨਾਂ ਨੂੰ ਉਹਦੇ ਤੇ ਉਹਨਾਂ ਨੇ ਉਸ ਕਾਨੂੰਨ ਨੂੰ ਤਸਲੀਮ ਕੀਤਾ ਔਰ ਉਸ ਕਾਨੂੰਨ ਦੇ ਮੁਤਾਬਕ ਉਹਨੂੰ ਸਮਝਿਆ ਔਰ ਖੁਦ ਵੀ ਉਹਦਾ ਉਹ ਹਿੱਸਾ ਬਣ ਗਏ। ਤੇ ਲਿਹਾਜ਼ਾ ਇਹ ਤੇ ਦਲੀਲ ਮੇਰਾ ਖਿਆਲ ਹੈ ਕਿ ਖ਼ਤਮ ਹੋ ਗਈ ਕਿ ਉਹ ਇਜਲਾਸ ਕਿਸੇ ਸਾਜ਼ਿਸ਼ ਦੇ ਤਹਿਤ ਜਾਂ ਕਿਸੇ ਹੋਰ ਤਰੀਕੇ ਦੇ ਤਹਿਤ ਉਹ ਬੁਲਾਇਆ ਗਿਆ। ਦੇਖੋ ਜਿਹੜੀ ਇੰਟੈਂਟ ਉਹਨਾਂ ਦੀ ਜੋ ਪਲੀ ਤੇ ਹੈਗੀ ਹੈ ਕਿ ਉਹ ਤੇ ਕਹਿ ਰਹੇ ਨੇ ਜਿਹੜਾ ਤਰੀਕੇਕਾਰ ਸਾਰਾ ਬਦਲਿਆ ਗਿਆ 27ਵੀਂ ਤਰਮੀਮ ਦੇ ਅੰਦਰ, ਉਹ ਤੇ ਇਹਦੇ ਖਿਲਾਫ ਨੇ ਨਾ, ਸ਼ਿਕਵਾਇਦ ਉਹਨਾਂ ਨੇ ਪਲੀ ਲਈ ਜਿਹੜਾ ਚੀਜ਼ਾਂ ਦੱਸੀਆਂ ਨੇ ਉਹਨਾਂ ਦੇ ਵਿੱਚੋਂ ਬੇਸ਼ੱਕ ਭਾਵੇਂ ਉਹਨਾਂ ਦਾ ਖਿਆਲ ਹੋਵੇ, ਲੇਕਿਨ ਜਿਸ ਵੇਲੇ ਕਿਸੇ ਮੁਲਕ ਦੀ ਪਾਰਲੀਮੈਂਟ ਨੇ ਕਾਨੂੰਨ ਬਣਾ ਲਿੱਤਾ ਔਰ ਉਹ ਆਇਨ ਦਾ ਹਿੱਸਾ ਬਣ ਗਿਆ ਔਰ ਉਸ ਆਇਨ ਦੇ ਤਹਿਤ ਜਿਹੜੇ ਮੌਜੂਦਾ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਨੇ ਉਹ ਟ੍ਰਾਂਸਫਰ ਹੋ ਕੇ ਉੱਥੇ ਗਏ ਔਰ ਉਹ ਫੈਸਲੇ ਕਰ ਰਹੇ ਨੇ, ਉਹ ਇਹਦਾ ਮਤਲਬ ਕਿ ਉਹ ਇੰਪਲੀਮੈਂਟ ਵੀ ਹੋ ਗਿਆ ਔਰ ਉਹਦੇ ਤੇ ਤਹਿਤ ਕੰਮ ਔਰ ਕਾਰਵਾਈ ਵੀ ਹੋ ਰਹੀ ਹੈ। ਅਗਰ ਇਹਦੇ ਤੇ ਇਤਰਾਜ਼ ਆਉਂਦਾ ਤੇ ਇਹ ਤੇ ਨਵੀਂ ਉਹਦੇ ਅੰਦਰ ਕੋਈ ਤਰਮੀਮ ਹੋਵੇ ਜਾਂ ਨਵੀਂ ਪਾਰਟੀ ਅਗਰ ਕੋਈ ਸਮਝਦੀ ਹੈ ਤੇ ਉਹਦੇ ਅੰਦਰ ਉਹਨੂੰ ਕਰ ਸਕਦੀ ਹੈ ਜਾਂ ਫਿਰ ਉਹ ਕੋਰਟ ਕੋਲ ਜਾਣ ਜਿਹੜੀ ਇੰਟਰਪ੍ਰੀਟੇਸ਼ਨ ਕਰਦੀ ਹੈ ਉਹਦੇ ਕੋਲ ਜਾਣ ਆਈਨੀ ਅਦਾਲਤ ਕੋਲ, ਲੇਕਿਨ ਉਹ ਇਹੋ ਜਿਹੀ ਕੋਈ ਉਹ ਗੱਲ ਨਹੀਂ ਨਜ਼ਰ ਆਈ। ਅੱਛਾ, ਤੇ ਤੁਹਾਨੂੰ ਕੀ ਲੱਗ ਰਿਹਾ ਸੁਪਰੀਮ ਕੋਰਟ ਜਿਹੜੀ ਹੈ ਰੈਫਰ ਆਈਨੀ ਅਦਾਲਤ ਨਾਲ ਮਾਮਲਾ ਕਰ ਦੇਗੀ ਜਾਂ ਇਹਦੇ ਤੇ ਕੋਈ ਸਮਾਤ ਵੀ? ਇਹ ਤੇ ਹੁਣ ਜਿਸਲੇ ਦੇਖਣਗੇ ਨਾ ਕਿ ਵੀ ਉਹ ਸਮਾਤ ਕਰਦੇ ਨੇ ਜਾਂ ਕੀ ਕਰਦੇ ਨੇ, ਅਸੀਂ ਤੇ ਫਿਲਹਾਲ ਅਸੀਂ ਜੱਜਿਸ ਦੇ ਉੱਤੇ ਜਿਹੜੀ ਸਾਡੀ ਆਪਣੀ ਇੱਕ ਰਾਏ ਵੇ ਉਹ ਦੇ ਰਹੇ ਹਾਂ ਕਿ ਇੱਕ ਤਾਂ ਇਹ ਹੋ ਗਿਆ ਕਿ ਉਹ ਆਇਨ ਔਰ ਕਨਸਟੀਟਿਊਸ਼ਨ ਦੇ ਮੁਤਾਬਕ ਜਿਹੜਾ ਮੈਨੂੰ ਲੱਗਦਾ ਹੈ ਮਤਲਬ ਤੁਸੀਂ ਕਹਿ ਰਹੇ ਹੋ ਕਿ ਇਜਲਾਸ ਆਇਨ ਦੇ ਮੁਤਾਬਕ ਹੋ ਗਿਆ, ਟ੍ਰਾਂਸਫਰ ਵੀ ਆਇਨ ਦੇ ਮੁਤਾਬਕ ਹੋ ਗਿਆ, ਉਹ ਅਕਸਰੀਅਤ ਦੀ ਰਾਏ ਦੇ ਤਹਿਤ ਫੈਸਲਾ ਹੋਇਆ। ਠੀਕ ਹੈ ਜੀ, ਉਹਦੇ ਚ ਅਕਸਰੀਅਤ ਨੇ ਉਹਨੂੰ ਮਨਜ਼ੂਰ ਕਰ ਲਿਆ, ਫੈਸਲਾ ਹੋ ਗਿਆ ਔਰ ਟ੍ਰਾਂਸਫਰ ਹੋ ਗਈ। ਹੁਣ ਰਹਿ ਗਿਆ ਉਹਦੇ ਅੰਦਰ ਕਿ ਜੀ ਆਰਟੀਕਲ 200 ਦੇ ਤਹਿਤ ਜੱਜਿਸ ਕੋਲੋਂ ਉਹਨਾਂ ਦੀ ਉਹ ਪਹਿਲੇ ਮਸ਼ਰੂਤ ਸੀ ਕਿ ਜੱਜਿਸ ਅਗਰ ਕਹਿਣਗੇ ਤੇ ਤਬਾਦਲਾ ਹੋਏਗਾ, ਉਹਨਾਂ ਦੀ ਮਨਜ਼ੂਰੀ ਤੇ ਉਹ ਨਹੀਂ ਹੋਏਗਾ। ਇਹਦੇ ਅੰਦਰ ਇੱਕ ਜਿਹੜੀ ਅਸੀਂ ਕਾਮਨ ਵਿਜ਼ਡਮ ਨੂੰ ਅਗਰ ਅਸੀਂ ਅਪਲਾਈ ਕਰਨੇ ਆ, ਕਾਮਨ ਵਿਜ਼ਡਮ ਜਿਹੜੀ ਹੁੰਦੀ ਹੈ ਕਿਸੇ ਚੀਜ਼ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਉਹਦੀ ਜਸਟੀਫਿਕੇਸ਼ਨ ਕਿਆ ਇਹ ਦਰੁਸਤ ਹੈ ਕਿ ਜਦੋਂ ਅਸੀਂ ਪੂਰੀ ਇੱਕ ਬਿਊਰੋਕ੍ਰੇਸੀ ਹੈ ਜਾਂ ਜਿਹੜੇ EMPLOYEES ਨੇ ਕੋਈ ਵੀ ਸਾਡੀ ਸਰਕਾਰ ਦੇ ਸਟੇਟ ਦੇ ਜਾਂ ਮੁਖਤਲਿਫ ਅਹੁਦੇਦਾਰਾਂ ਦੇ ਜਿਹੜੇ ਉਹਦੇ 'ਚ ਤੇ ਉਹ ਕਿਸੇ ਦੇ ਕੋਲੋਂ ਵੀ ਤਬਾਦਲੇ ਦੇ ਦੌਰਾਨ ਉਹਦੀ ਰਾਏ ਦੇ ਨਾਲ ਉਹ ਮਸ਼ਰੂਤ ਨਹੀਂ ਹੁੰਦਾ। ਠੀਕ ਹੈ ਨਾ, ਬਾਕੀ ਸਾਰੇ ਡਿਪਾਰਟਮੈਂਟਸ ਬਾਕੀ ਸਾਰਿਆਂ ਦੇ ਡਿਪਾਰਟਮੈਂਟਸ ਨਾਲ ਤੇ ਇਹਦੇ ਅਗਰ ਫੋਕ ਵਿਜ਼ਡਮ ਵੀ ਅਸੀਂ ਫੋਕ ਵਿਜ਼ਡਮ ਨੂੰ ਕਹਿੰਦੇ ਹਾਂ, ਕਾਮਨ ਵਿਜ਼ਡਮ ਅਸੀਂ ਯੂਜ਼ ਕਰ ਰਹੇ ਹਾਂ ਜਿਹੜੀ ਜਾਂ ਇੱਕ ਪਬਲਿਕ ਵਿਜ਼ਡਮ ਜਾਂ ਅਕਸਰੀਅਤ ਦੀ ਵਿਜ਼ਡਮ ਨੂੰ ਵੀ ਅਸੀਂ ਇਸਤੇਮਾਲ ਕਰੀਏ ਤੇ ਇਹ ਮੈਨੂੰ ਯਾਨੀ ਮੇਰਾ ਵੋਟ ਜਿਹੜਾ ਨਾ ਉਹ ਇਸ ਹੱਕ 'ਚ ਹੈਗਾ ਕਿ ਜਿਹੜੇ ਜੱਜਿਸ ਨੇ ਉਹ ਵੀ ਇੱਕ ਕਿਸਮ ਦੇ EMPLOYE ਨੇ, ਸਟੇਟ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਉਹਨਾਂ ਦਾ ਜਿਹੜਾ ਬੇਸਿਕ ਕੰਮ ਹੈਗਾ ਉਹ ਕੰਮ ਲੋਕਾਂ ਨੂੰ ਇਨਸਾਫ ਦੇਣਾ ਅਕੋਰਡਿੰਗ ਟੂ ਦੀ ਕਨਸਟੀਟਿਊਸ਼ਨ ਔਰ ਲਾਅ, ਇਹ ਉਹਨਾਂ ਦੀ ਜਿਹੜੀ ਬੇਸਿਕ ਜ਼ਿੰਮੇਵਾਰੀ ਹੈ। ਉਹਦੇ ਤਹਿਤ ਉਹਨਾਂ ਨੂੰ ਮਰਾਤ ਮਿਲਦੀਆਂ ਨੇ, ਉਹਨਾਂ ਨੂੰ ਸੈਲਰੀਜ਼ ਮਿਲਦੀਆਂ ਨੇ, ਬੈਨੀਫਿਟਸ ਮਿਲਦੇ ਨੇ ਉਹਨਾਂ ਨੂੰ, ਉਸ ਤੋਂ ਬਾਅਦ ਜਿਹੜੇ ਰਿਟਾਇਰਮੈਂਟ ਦੇ ਹੁੰਦੇ ਨੇ ਉਹ ਮਿਲਦੇ ਨੇ। ਉਹਦੇ ਬਾਅਦ ਯਾਨੀ ਤੁਹਾਡਾ ਟੇਕ ਆ ਗਿਆ ਕਿ ਉਹ ਜਿੱਥੇ ਮਰਜ਼ੀ ਉਹਨਾਂ ਦਾ ਜਿਹੜਾ ਕੰਮ ਹੈ ਉਹਨਾਂ ਨੇ ਕਰਨਾ, ਉਹ ਉਹਨਾਂ ਨੇ ਕਰਨਾ ਜਾਂ ਉਹਨਾਂ ਨੂੰ ਕਰਨਾ ਚਾਹੀਦਾ। ਹੁਣ ਜਿਹੜੀ ਆਇਨ ਦੇ ਵਿੱਚ ਜਿਹੜੀ 27ਵੀਂ ਇਤਰਾਜ਼ ਆਉਂਦਾ ਕਿ 27ਵੀਂ ਤਰਮੀਮ ਦੇ ਤਹਿਤ ਆਰਟੀਕਲ 200 ਦੇ ਵਿੱਚ
ਤਰਮੀਮ ਕਰਕੇ ਤੇ ਉਸ ਜਿਹੜੀ ਮਸ਼ਰੂਤ ਰਾਏ ਸੀ ਉਹਨੂੰ ਖਤਮ ਕਰਤਾ ਗਿਆ। ਉਹ ਦੇ ਦਿੱਤੀ ਗਈ ਜੁਡੀਸ਼ੀਅਲ ਕਮਿਸ਼ਨ ਕਿ ਜੁਡੀਸ਼ੀਅਲ ਕਮਿਸ਼ਨ ਜਿਹੜਾ ਹੈ ਨਾ ਉਹ ਫੈਸਲਾ ਕਰੇਗਾ। ਜੱਜ ਕਿਸੇ ਜੱਜ ਦੀ ਰਾਏ ਦੀ ਇੰਪੋਰਟੈਂਸ ਨਹੀਂ ਹੈਗੀ। ਔਰ ਉਹ ਮੇਰਾ ਖਿਆਲ ਹੈਗਾ ਕਿ ਮੈਨੂੰ ਲੱਗਦਾ ਕਿ ਇਹ ਇੱਕ ਦਰੁਸਤ ਅਮਲ ਹੈਗਾ। ਜੱਜ ਨੂੰ ਹੁਣ ਦੇਖੋ ਨਾ ਕਿ ਅਗਰ ਇੱਕ 2015 ਤੋਂ ਜਸਟਿਸ ਕਿਆਨੀ ਸਾਹਿਬ ਜਿਹੜੇ ਨੇ ਜਿਨ੍ਹਾਂ ਦੀ ਲਾਹੌਰ ਟ੍ਰਾਂਸਫਰ ਹੋਈ ਹੈ ਉਹ ਇਸਲਾਮਾਬਾਦ ਹਾਈ ਕੋਰਟ 'ਚ ਨੇ ਤੇ ਕਿੰਨੇ ਤਕਰੀਬਨ ਕੋਈ 10 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਇੱਕੋ ਹੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਇਹ ਕੰਮ ਕਰਦੇ ਆ। ਤੇ ਹੁਣ ਇਹਦਾ ਮਤਲਬ ਕਿ ਅਗਰ ਅਸੀਂ ਕਿਸੇ ਕੋਈ ਜੱਜ ਦੂਸਰੀ ਜਗ੍ਹਾ ਦੇ ਉੱਤੇ ਉਹ ਨਹੀਂ ਜਾਏਗਾ, ਕੈਪੀਟਲ ਦੇ ਅੰਦਰ ਹੈ ਜਾਂ ਸਮਝਿਆ ਜਾਂਦਾ ਕਿ ਉੱਥੇ ਕੋਈ ਬਿਹਤਰ ਹੈ, ਤੇ ਫਿਰ ਤੇ ਜਿਹੜੇ ਦੀਗਰ ਇਲਾਕਿਆਂ ਦੇ ਵਿੱਚ ਜਿਹੜੇ ਜੱਜ ਆਪਣੇ ਫਰਾਈਜ਼ ਅੰਜਾਮ ਦੇ ਰਹੇ ਨੇ, ਕੋਈ ਬਹਾਵਲਪੁਰ ਬੈਂਚ ਦੇ ਵਿੱਚ ਦੇ ਰਿਹਾ, ਕੋਈ ਸੱਖਰ ਬੈਂਚ ਵਿੱਚ ਦੇ ਰਿਹਾ, ਜਾਂ ਕੋਈ ਹੈਦਰਾਬਾਦ ਵਿੱਚ ਕਰ ਰਿਹਾ, ਜਾਂ ਪਿਸ਼ਾਵਰ ਦੇ ਵਿੱਚ ਕਰ ਰਿਹਾ, ਜਾਂ ਕਿਸੇ ਹੋਰ ਦੇ ਵਿੱਚ ਕਰ ਰਿਹਾ, ਤੇ ਕੋਇਟਾ ਦੇ ਜੱਜਿਸ ਨੇ, ਤੇ ਉਹ ਇਹਦਾ ਮਤਲਬ ਕਿ ਉਹ ਫਿਰ ਇਸਲਾਮਾਬਾਦ 'ਚ ਤਾਂ ਨਹੀਂ ਆ ਸਕਣਗੇ। ਅਗਰ ਤੁਸੀਂ ਇਸਲਾਮਾਬਾਦ 'ਚ ਜਿਹੜੇ ਜੱਜ ਬੈਠੇ ਨੇ ਉਹ ਤਾਂ ਕੋਈ ਵੀ ਨਹੀਂ ਕਹੇਗਾ ਕਿ ਮੇਰੀ ਤਬਾਦਲਾ ਹੋਵੇ। ਤੇ ਕਿਆ ਇਹ ਅਸੀਂ ਉਹਨੂੰ ਇੱਕ ਇਨਸਾਫ ਦਾ ਜਿਹੜਾ ਇੱਕ ਅਸੂਲ ਹੈਗਾ ਜਾਂ ਇੱਕ ਉਹਦਾ ਪ੍ਰਿੰਸੀਪਲ ਹੈ ਜਾਂ ਉਹਦੀ ਕਸੌਟੀ ਹੈ, ਕਿਆ ਇਹ ਦਰੁਸਤ ਹੈ ਕਿ ਇੱਕ ਐਸਾ ਉਹਦਾ ਇੱਕ ਐਸਾ ਮਨਸਬ ਜਿਹੜਾ ਕਿ ਸਟੇਟ ਦੇ ਤਹਿਤ ਆਉਂਦਾ ਹੈ ਔਰ ਜਿਹਦੇ ਬਦਲੇ 'ਚ ਉਹ ਸੈਲਰੀਡ ਪਰਸਨ ਨੇ, ਸੈਲਰੀਆਂ ਲੈ ਰਿਹਾ ਔਰ ਉਹਦੇ ਕਾਨੂੰਨ ਦੇ ਮੁਤਾਬਕ ਕੰਮ ਕਰ ਰਿਹਾ, ਉਹਨੂੰ ਹਰ ਜਗ੍ਹਾ ਕੰਮ ਕਰਨਾ ਚਾਹੀਦਾ। ਠੀਕ ਹੈ, ਇਹ ਤਾਂ ਗੱਲ ਹੋ ਗਈ, ਇਹ ਵੀ ਗੱਲ ਹੋ ਗਈ। ਇਹ ਵੀ ਮੇਰੀ ਨਜ਼ਰ ਦੇ ਵਿੱਚ ਇਹ ਇਤਰਾਜ਼ ਵੀ ਵੈਲਿਡ ਨਹੀਂ ਹੈਗਾ। ਦੂਸਰਾ ਇਤਰਾਜ਼ ਵੀ ਜੇ ਉਹਨਾਂ ਨੂੰ ਕੋਲੋਂ ਪੁੱਛਿਆ ਜਾਂਦਾ ਕਿ ਇਹ ਸਾਡੇ ਕੋਲੋਂ ਇਹ ਚੀਜ਼ ਰਾਏ ਨਹੀਂ ਚਲੀ, ਤੁਸੀਂ ਕਰਤਾ ਕਿ ਸਾਰਿਆਂ ਕੋਲੋਂ ਪੁੱਛਿਆ ਜਾਂਦਾ ਤੇ ਉਹਨਾਂ ਦਾ ਵੀ ਉਹ ਕਿਸੇ ਦੇ ਕੋਲ ਵੀ ਨਹੀਂ ਹੈਗਾ। ਉਹ ਪਹਿਲਾਂ ਵੀ ਚਲਾ ਗਿਆ ਕਿ ਕਨਸਟੀਟਿਊਸ਼ਨ ਦੇ ਤਹਿਤ ਉਹਨਾਂ ਨੂੰ ਅਖਤਿਆਰ ਸੀ। ਤੀਸਰਾ ਹੁਣ ਕਿਆ ਇਹ ਆਜ਼ਾਦੀ ਦੇ ਉੱਤੇ ਹਮਲਾ ਹੈ? ਮੈਂ ਹੀ ਸਵਾਲ ਤੁਹਾਨੂੰ ਕਰਨ ਲੱਗਾ ਸੀ ਕਿ ਵੀ ਇਹ ਸਾਰੀ ਗੱਲਾਂ ਤੇ ਹੋ ਗਈਆਂ ਨੇ ਕਿਉਂਕਿ ਇਹਨਾਂ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਬੜੇ ਆਊਟਸਪੋਕਨ ਜੱਜਸ ਸਨ। ਜੱਜ ਮੈਂ ਕਹਿੰਦਾ ਕਿ ਵੀ ਸਾਰੇ ਹੀ ਆਊਟਸਪੋਕਨ ਹੁੰਦੇ ਨੇ, ਕੋਈ ਇੱਕ ਪਰਟੀਕੂਲਰ ਤੇ ਜੱਜ ਨੂੰ ਬਾਰੇ 'ਚ ਅਸੀਂ ਕੋਈ ਇਹ ਤਾਂ ਨਹੀਂ ਕਹਿ ਸਕਦੇ ਕਿ ਇਹ ਬਹੁਤ ਜ਼ਿਆਦਾ ਅੱਛਾ ਹੈ, ਇਹ ਬਹੁਤ ਬੁਰਾ ਹੈ। ਅਗਰ ਮੇਰੇ ਕੋਲੋਂ ਪੁੱਛੋਗੇ ਤੇ ਜਿੰਨੇ ਵੀ ਜੱਜਿਸ ਨੇ ਸਾਡੇ ਹਾਇਰ ਕੋਰਟਸ ਦੇ ਹੋਣ ਚਾਹੇ ਉਹ ਸਿਵਲ ਕੋਰਟਸ ਦੇ ਹੋਣ, ਉਹ ਇੱਕ ਆਪਣੀ ਕਾਬਲੀਅਤ ਦਾ ਕ੍ਰਾਈਟੇਰੀਆ ਰੱਖਦੇ ਨੇ ਤੇ ਉਸ ਮਨਸਬ ਤੇ ਆਏ ਨੇ ਨਾ, ਤੇ ਉਹ ਉਹਨਾਂ ਦਾ ਇੱਕ ਮਾਮਲਾ ਇੱਕ ਅਲੱਗ ਹੈਗਾ। ਇਹ ਗੱਲ ਹੈ ਕਿ ਉਹਨਾਂ ਦਾ ਜਿਹੜਾ ਤਾਸੁਰ ਸੀ ਉਹ 3 ਜੱਜਾਂ ਦਾ ਇਹ ਸੀ ਕਿ ਉਹਨਾਂ ਨੇ ਕੁਝ ਇੱਕ ਖਾਸ ਪਾਰਟੀ ਦੀ ਤਰਫ ਉਹਨਾਂ ਦਾ ਝੁਕਾਓ ਜ਼ਿਆਦਾ ਨਜ਼ਰ ਆਉਂਦਾ ਸੀ, ਜਾਂ ਉਹ ਗਵਰਨਮੈਂਟ ਦੇ ਅਗੇਂਸਟ ਉਹਨਾਂ ਦੇ ਰਿਮਾਰਕਸ ਜਾਂ ਉਹਨਾਂ ਦੇ ਫੈਸਲੇ ਨਜ਼ਰ ਆਉਂਦੇ ਸਨ। ਇਹ ਇੱਕ ਸਮਥਿੰਗ ਡਿਫਰੈਂਟ ਹੈਗਾ। ਅਗਰ ਹੈ ਵੀ ਸਨ ਤਾਂ ਤਬਾਦਲੇ ਤੇ ਜ਼ਾਹਰ ਹੋਣੇ ਹੀ ਹੁੰਦੇ ਨੇ। ਇਹਦੇ ਚ ਇਹ ਮੇਨ ਪੁਆਇੰਟ ਤੇ ਜੋ ਸਭ ਇਹੀ ਨਾ ਜਿੱਤੇ ਆਵਾਮੀ ਬਹਿਸ ਵੀ ਜਿਹੜੀ ਹੋ ਰਹੀ ਹੈ ਉਹ ਵੀ ਉਹਦੇ ਚ ਵੀ ਇਹ ਚੀਜ਼ਾਂ ਡਿਸਕਸ ਆ ਰਹੀਆਂ ਕਿ ਵੀ ਇਹਦੇ ਪਿੱਛੇ ਇੱਕ ਪੋਲੀਟੀਕਲ ਆਬਜੈਕਟਿਵ ਜਿਹੜਾ ਨਾ ਉਹ ਮੌਜੂਦ ਹੈ। ਔਰ ਨਹੀਂ ਪੋਲੀਟੀਕਲ ਉਹ ਅਗਰ ਅਸੀਂ ਦੂਸਰੀ ਤਰਫ ਅਗਰ ਕਵਾਂਗੇ ਨਾ ਕਿ ਉਧਰ ਮੌਜੂਦ ਹੈ ਤੇ ਫਿਰ ਇਹਨਾਂ ਦੇ ਬਾਰੇ 'ਚ ਵੀ ਕਿਹਾ ਜਾਏਗਾ ਕਿ ਜੱਜਿਸ ਵੀ ਫਿਰ ਪੋਲੀਟਿਕਸ ਕਰ ਰਹੇ ਨੇ। ਉਹ ਵੀ ਤੇ ਇੱਥੇ ਹੀ ਟਿਕਣਾ ਚਾਹੁੰਦੇ ਨੇ ਨਾ, ਉਹ ਵੀ ਤੇ ਆਪਣਾ ਫੈਸਲਾ ਹੀ ਕਰਨਾ ਚਾਹੁੰਦੇ ਨੇ ਨਾ ਕਿ ਜੀ ਅਸੀਂ ਇੱਥੇ ਬਵਾਂਗੇ ਤੇ ਅਸੀਂ ਇੱਥੇ ਲੋਕਾਂ ਨੂੰ ਤੰਗ। ਤੇ ਤੁਹਾਨੂੰ ਕੋਈ ਮੂਵਮੈਂਟ ਨਜ਼ਰ ਆ ਰਹੀ ਹੈ? ਨਹੀਂ ਕੋਈ ਮੂਵਮੈਂਟ ਨਹੀਂ। ਮੈਨੂੰ ਲੱਗਦਾ ਕਿ ਇਹ ਜਿਹੜੀ ਇਹਨਾਂ ਨੇ ਕੀਤੀ ਅਪੀਲ ਇਹ ਵੀ ਮੇਰਾ ਖਿਆਲ ਨਹੀਂ ਇਸ ਮਸਲੇ 'ਚ ਕਾਮਯਾਬੀ ਹਾਸਲ ਕਰੀਦੀ, ਬਲਕਿ ਜੱਜਿਸ ਨੂੰ ਜਿੱਥੇ ਵੀ ਜਾਣ ਉਹਨਾਂ ਨੂੰ ਫੈਸਲਾ ਕਰਨਾ ਚਾਹੀਦਾ। ਮੈਂ ਤੇ ਇਹ ਵੀ ਅਪੀਲ ਕਰਾਂਗਾ ਚੀਫ ਜਸਟਿਸ ਸਾਹਿਬ ਵਾਸਤੇ ਔਰ ਪਾਰਲੀਮੈਂਟ ਵਾਸਤੇ ਵੀ ਕਿ ਜਿਹੜੇ ਹਾਇਰ ਕੋਰਟਸ ਦੇ ਜਿਹੜੇ ਜੱਜਿਸ ਨੇ ਇਹਨਾਂ ਦੀ ਜਿਹੜੀ ਕੰਮ ਕਰਨ ਦੇ ਔਕਾਤ-ਏ-ਕਾਰ ਨੇ ਉਹ ਵੀ ਕੋਈ ਕਾਨੂੰਨ ਸਾਜ਼ੀ ਕੀਤੀ ਜਾਏ ਕਿ ਮਸਟ ਕੀਤੇ ਜਾਣ ਕਿ ਇੰਨਾ ਟਾਈਮ ਹੈ ਹਰ ਸੂਰਤ ਵਿੱਚ ਕੇਸ ਸੁਣਨਗੇ। ਦੇਖੋ ਕੌਮ ਬਹੁਤ ਪੈਸੇ ਦਿੰਦੀ ਹੈ, ਤਾਰੀਖ ਲੱਗੀ ਹੁੰਦੀ ਪਤਾ ਚੱਲਿਆ ਜੀ ਜੱਜ ਸਾਹਿਬ ਛੁੱਟੀ ਤੇ ਚਲੇ ਗਏ ਨੇ, ਜੱਜ ਸਾਹਿਬ ਨਹੀਂ ਆਏ, ਉਹ ਉਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਮੁਕੰਮਲ ਹੋਣੀ ਚਾਹੀਦੀ, ਉਹ 8 ਘੰਟੇ ਕੰਮ ਕਰਨਾ ਚਾਹੀਦਾ ਮੁਕੰਮਲ ਇੱਕ ਸੀਟ ਦੇ ਉੱਤੇ ਬੈਠ ਕੇ। ਇਹ ਕੋਈ ਇਹ ਨਹੀਂ ਹੁੰਦਾ ਕੋਈ ਸਪੈਸ਼ਲ ਬਲੂ ਆਈਡ ਸਿਸਟਮ ਦਾ ਨਹੀਂ ਕੋਈ ਵੀ ਹੋਣਾ ਚਾਹੀਦਾ, ਜਿਹੜੀ ਮੇਰੀ ਇੱਕ ਰਾਏ ਵੇ। ਤੇ ਉਸ ਹਿਸਾਬ ਨਾਲ ਮੇਰਾ ਖਿਆਲ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਜੇ ਮਜ਼ੀਦ ਇੰਪਰੂਵ ਹੋਣੀਆਂ ਚਾਹੀਦੀਆਂ ਤਾਂ ਕਿ ਜੱਜਿਸ ਨੂੰ ਵੀ ਔਰ ਬਾਰ ਔਰ ਬੈਂਚ ਨੂੰ ਵੀ ਇੱਕ ਅਗਰ ਅਸੀਂ ਇੰਤਜ਼ਾਮੀਆ ਨੂੰ ਕਹਿੰਦੇ ਆ ਕਿ ਉਹਦਾ ਕੰਟਰੋਲ ਜਾਂ ਉਹਨਾਂ ਦਾ ਨਹੀਂ ਹੋਣਾ ਚਾਹੀਦਾ ਤੇ ਫਿਰ ਬਾਰ ਦਾ ਵੀ ਉਹਨਾਂ ਦੇ ਉੱਤੇ ਜੱਜਿਸ ਦੇ ਨਾਲ ਅਸਰਾਤ ਉਹਨਾਂ ਦੇ ਉੱਤੇ ਨਹੀਂ ਹੋਣੇ ਚਾਹੀਦੇ, ਇਹਨਾਂ ਦਾ ਵੀ ਰਸਤਾ ਰੋਕਣਾ ਚਾਹੀਦਾ।